ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਵਿੱਚ ਹੁਣ ਇੱਕ ਅਜਿਹਾ ਕੇਸ ਪਹੁੰਚਿਆ ਆ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਿਸ਼ਾ-ਦਸ਼ਾ ਜਿਹੜੀ ਟੈਕਸ ਨੂੰ ਲੈ ਕੇ ਬਦਲ ਸਕਦਾ ਆ। ਇੱਕ ਜਿਹੜਾ ਕਪਲ ਆ, ਜੋੜਾ ਆ, ਉਹ $15,000 ਵਾਧੂ ਜਿਹੜਾ ਉਹਨਾਂ ਨੂੰ ਟੈਕਸ ਆਇਆ ਸੀ, ਉਸ ਨੂੰ ਫਾਈਟ ਕਰ ਰਿਹਾ ਹੈ। ਜੇ ਐਗਜ਼ੈਕਟਲੀ ਗੱਲ ਕਰੀਏ ਤਾਂ $14,729 ਦੇ ਟੈਕਸਾਂ ਦੀ ਜਿਹੜੀ ਇਹ ਲੜਾਈ ਚੱਲ ਰਹੀ ਹੈ। ਚਾਰਲਸ ਤੇ ਕੈਥਲੀਨ ਮੂਰ, ਉਹਨਾਂ ਨੇ ਇੱਕ ਇਨਵੈਸਟਮੈਂਟ ਉਹ ਕਰਦੇ ਸੀਗੇ ਕੰਪਨੀ ਦੇ ਵਿੱਚ। ਇਹ ਕੰਪਨੀ ਸੀਗੀ ਇੰਡੀਆ ਦੇ ਵਿੱਚ। ਹੁਣ ਇਹ ਜਿਹੜਾ ਲਾਸੂਟ ਆ, ਇਸ ਦੀ ਸੁਣਵਾਈ ਲਈ ਜਾ ਰਹੀ ਆ ਸੁਪਰੀਮ ਕੋਰਟ ਦੇ ਵਿੱਚ। ਅੱਜ ਇਸ ਦੇ ਉੱਤੇ ਜ਼ਰਾ ਜਿਹੜੀਆਂ ਆ ਉਹ ਹੋਣਗੀਆਂ। ਕਹਿੰਦੇ ਵੀ ਜੇ ਸੁਪਰੀਮ ਕੋਰਟ ਇਸ ਜੋੜੇ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੰਦਾ ਆ, ਤਾਂ ਇਹ ਇਵੈਂਚੁਅਲੀ ਟੈਕਸ ਵਾਲੀ ਜਿਹੜੀ ਗੱਲ ਆ, ਸਰਕਾਰ ਨੂੰ ਬਿਲੀਅਨਸ ਤੋਂ ਟ੍ਰਿਲੀਅਨਸ ਡਾਲਰ ਦੇ ਵਿੱਚ ਪੈ ਸਕਦੀ ਆ। ਚਿਰ ਤੋਂ ਇਹਨਾਂ ਦਾ ਜਿਹੜਾ ਮਸਲਾ ਬਣਿਆ ਪਿਆ, ਪਹਿਲੋਂ ਹੇਠਲੀਆਂ ਅਦਾਲਤਾਂ ਦੇ ਵਿੱਚ ਸਰਕਾਰ ਦੇ ਹੱਕ ਦੇ ਵਿੱਚ ਫੈਸਲੇ ਆਉਂਦੇ ਆਏ ਆ, ਤੇ ਇਵੈਂਚੁਅਲੀ ਹੁਣ ਇਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਆ ਉਹ ਖੜਕਾਇਆ ਸੀਗਾ। ਡੈਮੋਕ੍ਰੇਟਸ ਕਈ ਚਿਰ ਤੋਂ ਅਲਟਰਾ ਰਿਚ ਲੋਕਾਂ ਨੂੰ ਟੈਕਸ ਲਾਉਣ ਦੀ ਗੱਲ ਕਰਦੇ ਆ ਰਹੇ ਆ। ਇਹ ਹੋ ਸਕਦਾ ਹੈ ਵੀ ਉਸੇ ਦੇ ਨਾਲ ਹੀ ਨਾਲ ਦੇ ਨਾਲ ਜੁੜਿਆ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਰਹਿੰਦਾ ਆ, ਰਿਟਾਇਰਡ ਕਪਲ ਆ। ਇਹਨਾਂ ਨੇ ਇੱਕ ਕਿਸਾਨ ਕਰਾਫਟ ਕਰਕੇ ਜਿਹੜੀ ਇੰਡੀਆ ਦੀ ਕੰਪਨੀ ਆ, ਜਿਹੜੀ ਕਿ ਫਾਰਮ ਦੇ ਇਕਵਿਪਮੈਂਟ ਵੇਚਦੀ ਆ, ਉਹਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ। ਇਹ ਕਹਿ ਰਹੇ ਆ ਵੀ ਭਾਈ ਇਨਵੈਸਟਮੈਂਟ ਦੇ ਜਿਹੜੇ ਪ੍ਰੋਫਿਟ ਆਉਣੇ ਸੀ, ਉਹ ਤਾਂ ਸਾਨੂੰ ਮਿਲੇ ਹੀ ਨਹੀਂ। ਉਹ ਮਿਲੇ ਸਾਨੂੰ ਨਹੀਂ ਆ, ਬਲਕਿ ਉਹ ਕੰਪਨੀ ਦੇ ਵਿੱਚ ਹੀ ਉਹਨਾਂ ਨੇ ਰੀਇਨਵੈਸਟ ਜਿਹੜਾ ਉਹ ਕਰਤੇ। ਤੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਆ ਵੀ ਇਹਨੂੰ ਐਜ਼ ਏ ਇਨਕਮ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਵੇ। ਕਹਿੰਦੇ ਵੀ ਜਦੋਂ ਸਾਨੂੰ ਪਤਾ ਹੀ ਨਹੀਂ ਆ, ਤੇ ਜਦੋਂ ਸਾਨੂੰ ਉਹ ਮਿਲੀ ਹੋਈ ਨਹੀਂ ਇਨਵੈਸਟਮੈਂਟ ਦੇ ਜਿਹੜੇ ਪ੍ਰੋਫਿਟ ਆ, ਇਹਨੂੰ ਟੈਕਸ ਜਿਹੜਾ ਹੈ ਉਹ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ ਆ। ਟੈਕਸ ਦੇ ਜਿਹੜੇ ਕੇਸਿਸ ਆ, ਕਾਫੀ ਵਾਰੀ ਆਉਂਦੇ ਜਾਂਦੇ ਰਹਿੰਦੇ ਨੇ, ਸੁਪਰੀਮ ਕੋਰਟ ਤੱਕ ਜਿਹੜਾ ਉਹ ਪਹੁੰਚ ਜਾਂਦੇ ਨੇ। ਪਰ ਕਹਿੰਦੇ ਵੀ ਇਸ ਮੂਡਸ ਦੇ ਸੂਟ ਨੇ, ਇਸ ਕੇਸ ਨੇ ਕਾਫੀ ਜ਼ਿਆਦਾ ਅਟੈਂਸ਼ਨ, ਅੱਖਾਂ ਨੂੰ ਆਕਰਸ਼ਿਤ ਕੀਤਾ ਆ। ਕਹਿੰਦੇ ਵੀ ਇਹਦੇ ਵਿੱਚ ਪੋਟੈਂਸ਼ੀਅਲ ਹੈਗਾ ਆ ਵੀ ਪੂਰੇ ਟੈਕਸ ਸਿਸਟਮ ਨੂੰ ਡੀਸਟੇਬਲਾਈਜ਼ ਵੀ ਇਸ ਨਾਲ ਹੋ ਸਕਦੀ ਆ। ਕੇਸ ਕਹਿੰਦੇ ਵੀ ਆਲਰੇਡੀ ਜਿਹੜੀ ਸੁਪਰੀਮ ਕੋਰਟ ਦੇ ਐਥਿਕਸ ਦੀ ਕੰਟਰੋਵਰਸੀ ਚੱਲ ਰਹੀ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਦੇ ਵੀ ਕਈ ਜਸਟਿਸ ਦੇ ਉੱਤੇ ਇਹ ਗੱਲਾਂ ਆ ਵੀ ਇਹਨਾਂ ਨੇ ਕਈ ਧਨਾੜਾਂ ਤੋਂ ਗਿਫਟ ਜਿਹੜੇ ਉਹ ਲੈਂਦੇ ਰਹੇ ਆ। ਉਸ ਦਾ ਵੀ ਰੌਲਾ ਰੱਪਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਉਹ ਫੇਥਫੁਲੀ ਡਿਸਕਲੋਜ਼ ਨਹੀਂ ਸੀ ਕਰ ਰਹੇ ਸਾਰੇ ਫੈਕਟ, ਉਸ ਨੂੰ ਲੈ ਕੇ। ਹੁਣ ਇਹ ਨੈਰੋ ਰੂਲਿੰਗ ਕਹਿੰਦੇ ਵੀ ਜੇ ਇਹਨਾਂ ਦੇ ਵਿੱਚ ਆ ਜਾਂਦੀ ਹੈ ਮੂਰਸ ਦੇ ਹੱਕ ਦੇ ਵਿੱਚ, ਜੋ ਕਿ ਕੰਜ਼ਰਵੇਟਿਵ ਇਸ ਟਾਈਮ ਲੀਨਿੰਗ ਆਪਣਾ ਬੈਂਚ ਹੈਗਾ ਸੁਪਰੀਮ ਕੋਰਟ ਦੇ ਵਿੱਚ, ਜੋ ਇਸ ਦੇ ਵਿੱਚ ਹੋ ਵੀ ਸਕਦਾ ਆ। ਕਹਿੰਦੇ ਵੀ ਇਹਦੇ ਨਾਲ ਸਰਕਾਰ ਨੂੰ ਬਿਲੀਅਨਸ ਆਫ ਡਾਲਰਸ ਦੇਣੇ ਜਿਹੜੇ ਉਹ ਪੈ ਸਕਦੇ ਆ। ਇਹਨਾਂ ਦਾ ਜਿਹੜਾ ਲਾਇਰ ਹੈਗਾ ਆ, ਉਹ ਇਹੀ ਗੱਲ ਹਰਜੋਤ ਸਿੰਘ ਜੀ ਕਰ ਰਿਹਾ ਆ ਵੀ ਭਾਈ ਜਿਹੜੀ ਇਨਕਮ, ਜਿਹੜੀ ਪ੍ਰੋਫਿਟ ਇਹਨਾਂ ਨੂੰ ਮਿਲਿਆ ਹੀ ਨਹੀਂ, ਉਹਨੂੰ ਐਜ਼ ਏ ਇਨਕਮ ਕਿੱਦਾਂ ਗਿਣ ਕੇ ਉਹਦੇ ਉੱਤੇ ਤਕਰੀਬਨ $15,000 ਦਾ ਜਿਹੜਾ ਟੈਕਸ ਆ ਉਹਨਾਂ ਨੇ ਲਗਾ ਦਿੱਤਾ ਆ। ਸੋ ਹੁਣ ਇਹ ਜਿਹੜਾ ਮਸਲਾ ਹਰਜੋਤ ਸਿੰਘ ਜੀ ਨਵਾਂ ਜਿਹੜਾ ਉਹ ਬਣ ਗਿਆ ਆ। ਇਹ 2005 ਦੀ ਇਨਵੈਸਟਮੈਂਟ ਸੀ, $40,000 ਦੀ ਉਸ ਟਾਈਮ ਦੇ ਉੱਤੇ ਕਿਸਾਨ ਕਰਾਫਟ ਮਸ਼ੀਨ ਟੂਲਸ ਦੇ ਵਿੱਚ। ਤੇ ਯੂਐਸ ਦੀ ਸਰਕਾਰ ਨੇ 2006 ਤੋਂ 2017 ਦੇ ਵਿੱਚ ਕਹਿੰਦੇ ਵੀ ਮੂਰਸ ਨੇ ਇਹ ਟੈਕਸ ਨਹੀਂ ਸੀ ਪੇ ਕੀਤਾ। ਤੇ ਫਿਰ ਜਦੋਂ ਇਹ ਕੰਪਨੀ ਦੇ ਜਿਹੜੇ ਪ੍ਰੋਫਿਟ ਆਉਂਦੇ ਰਹੇ, ਜਿਹੜੇ ਰੀਇਨਵੈਸਟ ਹੁੰਦੇ ਰਹੇ ਆ, ਉਹ ਉਸ ਦੇ ਉੱਤੇ ਫਿਰ ਇਵੈਂਚੁਅਲੀ ਇਹਨਾਂ ਨੂੰ ਹੁਣ ਟੈਕਸ ਲੱਗਾ ਆ। ਇਸ ਤੋਂ ਪਹਿਲਾਂ ਫੈਡਰਲ ਜੱਜ ਨੇ, ਤੇ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਸਥਿਤ 9th ਸਰਕਟ ਕੋਰਟ ਆ, ਉਹਨਾਂ ਨੇ ਸਰਕਾਰਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਸੀ। ਤੇ ਕਹਿੰਦੇ ਵੀ ਜੇ ਹੁਣ ਸੁਪਰੀਮ ਕੋਰਟ ਮੂਰਸ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੰਦਾ ਆ, ਤਾਂ ਇਹ ਟੈਕਸ ਸਿਸਟਮ ਦੇ ਵਿੱਚ ਕਾਫੀ ਉਥਲ-ਪੁਥਲ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ। ਤੇ ਅਰਬਾਂ ਖਰਬਾਂ ਰੁਪਈਏ ਜਿਹੜੇ ਆ ਉਹ ਸਰਕਾਰਾਂ ਨੂੰ ਇਵੈਂਚੁਅਲੀ ਜਿਹੜੇ ਉਹ ਦੇਣੇ ਪੈ ਸਕਦੇ, ਕਿਉਂਕਿ ਅਜਿਹੇ ਜੋੜੇ, ਅਜਿਹੇ ਲੋਕ ਬਹੁਤ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਆ, ਤੇ ਉਹਨਾਂ ਪ੍ਰੋਫਿਟਸ ਦੇ ਉੱਤੇ ਇਵੈਂਚੁਅਲੀ ਉਹਨਾਂ ਨੂੰ ਟੈਕਸ ਜਿਹੜਾ ਉਹ ਦੇਣਾ ਪੈਂਦਾ ਆ। ਜਦ ਕਿ ਇਹ ਕਹਿ ਰਹੇ ਵੀ ਇਨਕਮ ਸਾਡੇ ਕੋਲ ਆਈ ਨਹੀਂ, ਇਹ ਸਿੱਧੀ ਰੀਇਨਵੈਸਟ ਹੀ ਹੁੰਦੀ ਰਹੀ ਆ।